ਗੁਰਦਾਸਪੁਰ ਪਹੁੰਚੇ ਸਰਦਾਰ ਸਿਮਰਨਜੀਤ ਸਿੰਘ ਮਾਨ ਰੱਖੜ ਪੁੰਨਿਆ ਰੈਲੀ ਲਈ ਵਰਕਰਾਂ ਨੂੰ ਕੀਤਾ ਸੰਬੋਧਨ। 2027 ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਤਿਆਰੀ ਤੇਜ਼, ਵੱਡੇ ਚਿਹਰਿਆਂ ਖਿਲਾਫ ਉਤਾਰੇ ਜਾਣਗੇ ਉਮੀਦਵਾਰ। ਪਾਕਿਸਤਾਨ ਹਾਈ ਕਮਿਸ਼ਨ ਪਹੁੰਚੇ ਐਡਵੋਕੇਟ ਧਾਮੀ 7500 ਤੋਂ ਵੱਧ ਸ਼ਰਧਾਲੂਆਂ ਲਈ ਵੀਜ਼ਿਆਂ ਦੀ ਕੀਤੀ ਮੰਗ। ਅਸੀਂ ਅਪੀਲ ਕਰਦੇ ਹਾਂ ਕਿ ਇਹ ਸਰਕਾਰ ਦੇ ਖਿਲਾਫ ਵਾਰ ਕ੍ਰਾਈਮ ਦਾ ਟ੍ਰਿਬਿਊਨਲ ਖੜਾ ਹੋਣਾ ਚਾਹੀਦਾ ਹੈ, ਜਿਹੜਾ ਇਹ ਪਤਾ ਕਰੇ ਕਿ ਇਹਨਾਂ ਨੇ ਡਰੋਨਸ ਦੇ ਨਾਲ ਅਥਰੂ ਗੈਸ ਕਿਉਂ ਸੁੱਟੀ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਗੁਰਦਾਸਪੁਰ ਪਹੁੰਚੇ। ਇਸ ਮੌਕੇ ਉਹਨਾਂ ਨੇ ਰੱਖੜ ਪੁੰਨਿਆ ਤੇ ਹੋਣ ਵਾਲੀ ਰੈਲੀ ਵਾਸਤੇ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਈ ਪਰਿਵਾਰ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਿਲ ਹੋਏ। 28 ਤਰੀਕ ਨੂੰ ਰੱਖੜ ਪੁੰਨਿਆ ਹੋ ਰਹੀ ਹੈ। ਬਾਬੇ ਬਕਾਲਾ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਨੌਵੇਂ ਪਾਤਸ਼ਾਹ ਨੇ ਮਨੁੱਖਤਾ ਦੇ ਲਈ ਸ਼ਹਾਦਤ ਦਿੱਤੀ ਹੈ ਤੇ ਅਸੀਂ ਉਹਨਾਂ ਨੂੰ ਤਦੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਕੌਮ ਦੇ ਲਈ ਸ਼ਹਾਦਤ ਨਹੀਂ ਦਿੱਤੀ, ਪਰ ਦੂਸਰੀ ਕੌਮ ਦੇ ਲਈ ਦਿੱਤੀ ਹੈ ਜਿਹਦੇ ਉੱਤੇ ਬਹੁਤ ਭਾਰੀ ਜ਼ਬਰ ਹੋ ਰਿਹਾ ਸੀ, ਜਿਵੇਂ ਕਸ਼ਮੀਰੀ ਪੰਡਤ ਸੀਗੇ। ਇਸ ਮੌਕੇ ਉਹਨਾਂ ਵੱਖ-ਵੱਖ ਮੁੱਦਿਆਂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਨਾਲ ਸਰਕਾਰਾਂ ਵਿਤਕਰਾ ਕਰਦੀਆਂ ਆਈਆਂ ਹਨ। 15 ਅਗਸਤ ਨੂੰ ਇੱਕ ਵਾਰ ਫੇਰ ਇਹ ਸਾਬਿਤ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਖਿਲਾਫ FIR ਦਰਜ ਕਰਨਾ ਅਤੇ ਅਥਰੂ ਗੈਸ ਛੱਡਣ ਲਈ ਡਰੋਨ ਦੀ ਵਰਤੋਂ ਕਰਨਾ ਜਬਰ ਵਾਲੀ ਕਾਰਵਾਈ ਹੈ। ਉਹਨਾਂ ਕਿਹਾ ਕਿ ਨਿਹੱਥੇ ਸਿੱਖਾਂ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ। ਇਸ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਅਮਰਨਾਥ ਯਾਤਰਾ ਚੱਲਦੀ ਰਹਿ ਸਕਦੀ ਹੈ ਤਾਂ ਫਿਰ ਕਰਤਾਰਪੁਰ ਲਾਂਘਾ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ। ਮਾਨ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਦੌਰਾਨ ਡਰੋਨ ਦੀ ਇਸ ਤਰ੍ਹਾਂ ਵਰਤੋਂ ਭਵਿੱਖ ਲਈ ਗੰਭੀਰ ਖਤਰਾ ਬਣ ਸਕਦੀ ਹੈ। ਉਹਨਾਂ ਅੰਮ੍ਰਿਤਸਰ ਅਤੇ ਸਰਹੱਦੀ ਇਲਾਕਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹਨਾਂ ਖੇਤਰਾਂ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਲਈ ਸਰਕਾਰੀ ਏਜੰਸੀਆਂ ਨੂੰ ਡਰੋਨ ਤਕਨਾਲੋਜੀ ਦੀ ਵਰਤੋਂ ਕਰਦਿਆਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਉਹਨਾਂ ਭਾਈ ਹਵਾਰਾ ਸਮੇਤ ਹੋਰ ਬੰਦੀ ਸਿੰਘਾਂ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਆਪਣੇ ਬਜ਼ੁਰਗਾਂ ਅਤੇ ਮਾਤਾ-ਪਿਤਾ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਪੰਥਕ ਏਕਤਾ ਦੇ ਮੁੱਦੇ ਤੇ ਮਾਨ ਨੇ ਕਿਹਾ ਕਿ ਉਹ ਏਕਤਾ ਦੇ ਹੱਕ ਵਿੱਚ ਹਨ, ਪਰ ਕੁਝ ਲੋਕ ਅਜਿਹੀ ਏਕਤਾ ਨਹੀਂ ਚਾਹੁੰਦੇ। ਉਹਨਾਂ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਅਤੇ BJP ਆਗੂਆਂ ਨਾਲ ਨੇੜਤਾ ਤੇ ਵੀ ਸਵਾਲ ਚੁੱਕੇ। ਜਿਹੜੀ ਅੱਜ ਦੀ ਹਕੂਮਤ ਮੋਦੀ ਦੀ ਹੈ, ਇੰਦਰਾ ਗਾਂਧੀ ਦੀ ਸੀ ਜਾਂ ਰਾਜੀਵ ਗਾਂਧੀ ਦੀ ਸੀ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਲਿਸੀ ਤੇ ਨਹੀਂ ਚੱਲ ਰਹੇ। ਉਹ ਕਰਕੇ ਸਾਰਿਆਂ ਨੇ ਬਹੁਤ ਭਾਰੀ ਜ਼ੁਲਮ ਸਿੱਖਾਂ ਦੇ ਉੱਤੇ ਕੀਤਾ ਹੈਗਾ ਤੇ ਹੁਣ ਅਸੀਂ ਕਹਿੰਦੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿਓ, ਪਰ ਸੈਂਟਰ ਦੀ ਸਰਕਾਰ ਕਹਿੰਦੀ ਹੈ ਕਿ ਸਿਕਿਉਰਿਟੀ ਦਾ ਖਤਰਾ ਸਾਨੂੰ। ਦੂਜੇ ਪਾਸੇ ਜਿੱਥੇ ਸਿਕਿਉਰਿਟੀ ਦਾ ਖਤਰਾ ਹੈਗਾ, ਜਿੱਥੇ ਸਾਰੇ ਪੰਡਤਾਂ ਨੂੰ ਹੁਕਮ ਦੇ ਨਾਲ ਕਿਹਾ ਗਿਆ ਕਿ ਜਿੰਨਾ ਚਿਰ ਅਮਰਨਾਥ ਯਾਤਰਾ ਖਤਮ ਨਹੀਂ ਹੁੰਦੀ, ਸਮਾਪਤ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ। ਹੁਣ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਤਾਂ ਕੋਈ ਇਹੋ ਜਿਹੀ ਗੱਲ ਹੈ ਨਹੀਂ ਗੀ ਸਿਕਿਉਰਿਟੀ ਦੀ। ਜਿੱਥੇ ਸਿਕਿਉਰਿਟੀ ਦੀ ਗੱਲ ਹੈ ਉੱਥੇ ਅਮਰਨਾਥ ਯਾਤਰਾ ਚੱਲ ਰਹੀ ਹੈ। ਸਿੱਖਾਂ ਤੇ ਹਿੰਦੂਆਂ ਦੇ ਵਿੱਚ ਤਾਂ ਫਿਰ ਫਰਕ ਪਾਤਾ ਸੈਂਟਰ ਦੀ ਸਰਕਾਰ ਨੇ, ਮੋਦੀ ਸਰਕਾਰ ਨੇ। ਇੱਕ ਬਹੁਤ ਕਮੀਨੀ ਹਰਕਤ ਹੈ ਜਿਸ ਨੂੰ ਅਸੀਂ ਖੰਡਨ ਕਰਦੇ ਹਾਂ। ਦੂਸਰੀ ਗੱਲ ਹੈ, 15 ਤਰੀਕ ਨੂੰ ਸਾਡਾ ਕਨਸਟੀਟਿਊਸ਼ਨਲ ਰਾਈਟ ਸੀ ਕਿ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਪ੍ਰੋਟੈਸਟ ਕਰੀਏ, ਜੋ ਕਰਕੇ ਹਵਾਰਾ ਸਾਹਿਬ ਦੇ ਮਾਤਾ ਬਹੁਤ ਬਿਮਾਰ ਨੇ। ਕਿਸੇ ਵੇਲੇ ਵੀ ਉਹਨਾਂ ਦਾ ਅੰਤ ਆ ਸਕਦਾ, ਜਿਵੇਂ ਵਾਹਿਗੁਰੂ ਚਾਹਣਗੇ। ਤੇ IP ਨੇ ਤੇ ਸੈਂਟਰ ਸਰਕਾਰ, ਭਗਵੰਤ ਸਿੰਘ ਮਾਨ ਤੇ ਯੂਨੀਅਨ ਟੈਰੀਟਰੀ ਨੇ ਹਵਾਰਾ ਕਮੇਟੀ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਹਵਾਰਾ ਸਾਹਿਬ ਨੂੰ ਦਰਸ਼ਨ ਆਪਣੀ ਮਾਤਾ ਦੇ ਕਰਵਾ ਦਾਂਗੇ, ਪਰ ਆਖਰੀ ਮੌਕੇ ਦੇ ਉੱਤੇ ਮੁੱਕਰ ਗਏ। ਫਿਰ ਜਿਹੜਾ ਉੱਥੇ ਬੇਰਹਿਮੀ ਦੇ ਨਾਲ ਲਾਠੀਚਾਰਜ ਹੋਇਆ, ਗੰਦਾ ਪਾਣੀ ਪਾਈਪਾਂ ਦੇ ਵਿੱਚੋਂ ਸੁੱਟਿਆ ਗਿਆ ਤੇ ਜਿਹੜੇ ਡਰੋਨਸ ਦੇ ਨਾਲ ਟੀਅਰ ਗੈਸ ਸੁੱਟੀ ਗਈ ਹੈ। ਡਰੋਨਸ ਇੱਕ ਮਿਲਟਰੀ ਹਥਿਆਰ ਹੈ,
ਤੁਸੀਂ ਕੱਲ੍ਹ ਦੀਆਂ ਅਖਬਾਰਾਂ ਦੇਖ ਲਓ ਕਿ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿੱਚ ਡਰੋਨਸ ਦੀ ਬੜੀ ਤਕੜੀ ਲੜਾਈ ਚੱਲ ਰਹੀ ਹੈ। ਹੁਣ ਸਾਡੇ ਉੱਤੇ ਮਿਲਟਰੀ ਦੇ ਹਥਿਆਰ ਸਿੱਟਦੇ ਨੇ, ਇਹ ਤਾਂ ਬਿਲਕੁਲ ਨਿੰਦਕਯੋਗ ਹੈ ਤੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਸਰਕਾਰ ਦੇ ਖਿਲਾਫ ਵਾਰ ਕ੍ਰਾਈਮਸ ਦਾ ਟ੍ਰਿਬਿਊਨਲ ਖੜਾ ਹੋਣਾ ਚਾਹੀਦਾ ਹੈ, ਜਿਹੜਾ ਇਹ ਪਤਾ ਕਰੇ ਕਿ ਇਹਨਾਂ ਨੇ ਡਰੋਨਸ ਦੇ ਨਾਲ ਅਥਰੂ ਗੈਸ ਕਿਉਂ ਸਿੱਟੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਵੱਡੇ ਚੋਣ ਮੁਕਾਬਲੇ ਦੀ ਤਿਆਰੀ ਕਰ ਰਿਹਾ ਹੈ। ਇਸ ਗੱਲ ਦੇ ਸੰਕੇਤ ਹਨ ਕਿ ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਧੂਰੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ ਚੋਣ ਲੜ ਸਕਦੇ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖਡੂਰ ਸਾਹਿਬ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਧੂਰੀ ਤੋਂ ਚੋਣ ਲੜਨ ਵਿੱਚ ਦਿਲਚਸਪੀ ਪ੍ਰਗਟਾਈ ਹੈ, ਜਦੋਂ ਕਿ ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਦੇ ਵਿਕਲਪਾਂ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕੋਟਕਪੁਰਾ ਤੋਂ ਪਾਰਟੀ ਦੇ ਉਮੀਦਵਾਰ ਰਛਪਾਲ ਸਿੰਘ ਸੋਸਾ ਨੇ ਇਹ ਸਵੀਕਾਰ ਕਰਦਿਆਂ ਕਿਹਾ ਕਿ ਪਾਰਟੀ ਮੁਖੀ ਧੂਰੀ ਤੋਂ ਚੋਣ ਲੜਨ ਦੇ ਚਾਹਵਾਨ ਹਨ। ਉਹਨਾਂ ਕਿਹਾ ਕਿ ਅਸੀਂ ਮੀਟਿੰਗ ਕਰ ਰਹੇ ਹਾਂ ਜਿੱਥੇ ਤਲਵੰਡੀ ਸਾਬੋ, ਰਾਮਪੁਰਾ ਫੂਲ ਅਤੇ ਧੂਰੀ ਸਮੇਤ ਸਾਰੇ ਵਿਕਲਪਾਂ ਤੇ ਵਿਚਾਰ ਕੀਤਾ ਜਾਵੇਗਾ। ਮੀਟਿੰਗ ਦੇ ਨਤੀਜੇ ਦਾ ਰਸਮੀ ਪ੍ਰਸਤਾਵ ਉਹਨਾਂ ਦੀ ਮਨਜ਼ੂਰੀ ਲਈ ਅੰਮ੍ਰਿਤਪਾਲ ਸਿੰਘ ਨੂੰ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਦੇ ਦਿੱਗਜ ਉਮੀਦਵਾਰਾਂ ਨੂੰ ਉਹਨਾਂ ਦੇ ਘਰੇਲੂ ਇਲਾਕੇ ਵਿੱਚ ਹੀ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਪਾਰਟੀ ਦੇ ਪ੍ਰਮੁੱਖ ਚਿਹਰੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਖਿਲਾਫ ਮੈਦਾਨ ਵਿੱਚ ਉਤਰ ਜਾਣਗੇ। ਧੂਰੀ ਨੂੰ ਵਰਤਮਾਨ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਕਸਬੇ ਵਿੱਚ ਵੱਡੇ ਪੱਧਰ ਤੇ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਵਰਗੀਆਂ ਕਈ ਸਰਕਾਰੀ ਪਹਿਲ ਕਦਮੀਆਂ ਦੀ ਸ਼ੁਰੂਆਤ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ADWPD ਪਹਿਲਾਂ ਹੀ 6 ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ, ਜਿਨ੍ਹਾਂ ਵਿੱਚੋਂ 2 ਕੌਮੀ ਸੁਰੱਖਿਆ ਕਾਨੂੰਨ ਤਹਿਤ ਉਹਨਾਂ ਦੀ ਨਜ਼ਰਬੰਦੀ ਰੱਦ ਹੋਣ ਦੇ ਬਾਵਜੂਦ ਸਲਾਖਾਂ ਪਿੱਛੇ ਹਨ। ਪਾਰਟੀ ਦੇ ਬੁਲਾਰੇ ਸ਼ਮਸ਼ੇਰ ਸਿੰਘ ਪੱਧਰੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਸੰਸਦੀ ਬੋਰਡ ਦੇ ਚੇਅਰਮੈਨ ਤਰਸੇਮ ਸਿੰਘ ਨੇ ਗੁਰਮੀਤ ਸਿੰਘ ਬੁੱਕਣਵਾਲਾ ਅਤੇ ਦਲਜੀਤ ਸਿੰਘ ਕਲਸੀ ਨੂੰ ਕਰਮਵਾਰ ਮੋਗਾ ਅਤੇ ਅਜਨਾਲਾ ਤੋਂ ਉਮੀਦਵਾਰ ਘੋਸ਼ਿਤ ਕੀਤਾ ਹੈ। ਦੋਵੇਂ ਇਸ ਸਮੇਂ ਜੇਲ੍ਹ ਵਿੱਚ ਨਜ਼ਰਬੰਦ ਹਨ, ਜਿਨ੍ਹਾਂ ਵਿੱਚੋਂ ਬੁੱਕਣਵਾਲਾ 2023 ਵਿੱਚ ਅਜਨਾਲਾ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਵਿੱਚ 2 ਸਾਲ ਕੱਟਣ ਤੋਂ ਬਾਅਦ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਐਲਾਨ ਕੀਤੇ ਗਏ ਹੋਰ ਉਮੀਦਵਾਰਾਂ ਵਿੱਚ ਗਿੱਲ ਤੋਂ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਸਿਵਾਲਿਕ, ਕਪੂਰਥਲਾ ਤੋਂ ਜਗਜੀਤ ਸਿੰਘ ਬਾਬਾ ਅਤੇ ਪੱਤਰਕਾਰ ਰਾਜਨੇਤਾ ਰਛਪਾਲ ਸਿੰਘ ਸੋਸਾ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸ਼ਹੀਦ ਭਾਈ ਕੇਰ ਸਿੰਘ ਦੇ ਪੁੱਤਰ ਸਤਵੰਤ ਸਿੰਘ ਨੂੰ ਬਸੀ ਪਠਾਣਾ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ। ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਵੀ ਆਪਣੀ ਸੀਟ ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੇਸ਼ ਕੀਤੀ ਹੈ। ਪਹਿਲਾਂ ਤੇ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰੀਆ, ਉਹਨਾਂ ਦੇ ਦਰ ਤੇ ਆਪਾਂ ਅਰਦਾਸ ਬੇਨਤੀ ਕੀਤੀ ਆ। ਤੋਂ ਤੋਂ ਅੱਗੇ ਮੈਂ ਆਪਣੀ ਸਮੁੱਚੀ ਜਿਹੜੀ ਆ ਅਜਨਾਲੇ ਹਲਕੇ ਦੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੀਆਂ ਲੰਮੇ ਸਮਾਂ ਤੋਂ ਸੇਵਾਵਾਂ ਜਾਰੀ ਰੱਖ ਰਹੇ ਸੀ। ਉਹਨਾਂ ਚੋਂ ਵੀ ਕੁਝ ਬੰਦਿਆਂ ਦਾ ਇੱਛਾ ਸੀ ਕਿ ਸਾਨੂੰ ਟਿਕਟ ਮਿਲੇ ਤੇ ਅਸੀਂ ਚੋਣ ਲੜੀਏ, ਪਰ ਜਦੋਂ ਪੰਜਾਬ ਦੇ ਹਿੱਤ ਜਾਂ ਕੌਮ ਦੇ ਹਿੱਤ ਅੱਗੇ ਆ ਜਾਂਦੇ ਉਦੋਂ ਫਿਰ ਕੁਰਸੀਆਂ ਦੀ ਲੜਾਈ ਤੇ ਆਪਾਂ ਲੜ ਹੀ ਨਹੀਂ ਰਹੇ। ਇਸ ਕਰਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਜਿੰਨੇ ਵੀ ਸਾਰੇ ਦਾਅਵੇਦਾਰ ਸੀਗੇ, ਜਿੰਨੇ ਵੀ ਸੰਗਤਾਂ ਲੰਮੇ ਸਮੇਂ ਤੋਂ ਸਹਿਯੋਗ ਕਰ ਰਹੀਆਂ ਸੀ, ਜਦੋਂ ਸਾਡੇ ਜਿਹੜੀ ਕੌਮ ਦੇ ਖਾਤਰ ਜਿਹੜੇ ਯੋਧੇ ਜਿਹੜੇ ਤੁਹਾਨੂੰ ਪਤਾ ਕਿ ਦੀਪ ਸਿੱਧੂ ਤੋਂ ਬਾਅਦ ਇੱਕ ਦਲਜੀਤ ਸਿੰਘ ਕਲਸੀ ਐਸੇ ਸੀ ਕਿ ਜਿਹੜਾ ਫਿਲਮਾਂ 'ਚ ਕੰਮ ਕਰ ਰਹੇ ਸੀ, ਬੜਾ ਵਧੀਆ ਉਹਨਾਂ ਦਾ ਲਗਜ਼ਰੀ ਲਾਈਫ ਸੀਗੀ। ਉਹ ਵੀ ਤੁਹਾਡੀ ਕੌਮ ਦੀ ਖਾਤਰ ਪੰਜਾਬ ਨੂੰ ਬਚਾਉਣ ਵਾਸਤੇ ਇੱਥੇ ਆਏ ਤੇ ਪਿਛਲੇ 3.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੇਲ੍ਹਾਂ 'ਚ ਉਹ ਆਪਣਾ ਤੁਹਾਡੀ ਖਾਤਰ ਬੈਠੇ ਹੋਏ, ਸਾਰਿਆਂ ਦੀ ਖਾਤਰ। ਤੇ ਇਸ ਕਰਕੇ ਤੁਸੀਂ ਜਦੋਂ ਉਹਨਾਂ ਦਾ ਨਾਂ ਆਇਆ ਤੇ ਤੁਸੀਂ ਸਾਰਿਆਂ ਜਾਣਿਆਂ ਨੇ ਸਾਰੇ ਮਤ ਭੇਦ ਭੁਲਾ ਕੇ ਉਹਨਾਂ ਦੇ ਨਾਲ ਚੱਲਣ ਦਾ ਜਿਹੜਾ ਅੱਜ ਤੁਸੀਂ ਜਿਹੜਾ ਸਹਿਯੋਗ ਦੇਣ ਦਾ ਵਾਅਦਾ ਕੀਤਾ, ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਤੇ ਤੁਹਾਡੇ ਚਰਨਾਂ 'ਚ ਇਹ ਬੇਨਤੀ ਹੈ ਕਿ ਇਹ ਲੜਾਈ ਤੁਸੀਂ ਲੜਨੀ ਆ। ਇਹ ਕਿਉਂਕਿ ਇਹ ਲੰਮੇ ਸਮੇਂ ਤੋਂ ਚਲੋ ਹੈ ਤੇ ਇੱਥੋਂ ਦੇ ਵਾਸੀ ਆ, ਇੱਥੋਂ ਦੇ ਰਹਿਣ ਵਾਲੇ ਆ, ਪਰ ਫਿਰ ਵੀ ਲੰਮੇ ਸਮੇਂ ਤੋਂ ਇੱਥੋਂ ਦੂਰ ਆ। ਇਸ ਕਰਕੇ ਹੁਣ ਇਹ ਤੁਹਾਡੇ 'ਚ ਇੱਥੇ ਆਪਣਾ ਘਰ ਵੀ ਬਣਾਉਣਗੇ, ਇੱਥੇ ਰਹਿਣਗੇ ਵੀ, ਤੁਹਾਡੇ ਨਾਲ ਵਿਚਰਨਗੇ ਵੀ। ਪਰ ਇਹ ਚੀਜ਼ ਹੈ ਕਿ ਇਹ ਲੜਾਈ ਦਾ ਜਿਹੜੀ ਹੁਣ ਜਿਹੜੀ ਆਪਣੀ ਬਹੁਤ ਕੌਮੀ ਲੜਾਈ ਆ, ਬਹੁਤ ਵੱਡੇ ਸੰਘਰਸ਼ 'ਚ ਆਪਾਂ ਗੁਜ਼ਰ ਰਹੇ ਹਾਂ। ਇਹ ਮੌਕਾ ਆਪਣੇ ਕੋਲ 27 ਦਾ ਜਿਹੜਾ ਬੜਾ ਇੱਕ ਇਤਿਹਾਸਕ ਮੋੜ 'ਤੇ ਖੜੇ ਹਾਂ ਤੇ ਉਹਦੇ ਵਾਸਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਡੇ ਨੌਜਵਾਨਾਂ ਦਾ ਜਿੰਨੇ ਵੀ ਤੁਸੀਂ ਸਾਰੇ ਜੋ ਮੈਂ ਇੱਕ ਇੱਕ ਦਾ ਨਾਂ ਲੈਣ ਲੱਗਾ ਤੇ ਜ਼ਿਆਦਾ ਸਮਾਂ ਲੱਗ ਸਕਦਾ, ਕਿਸ ਦਾ ਨਾਂ ਰਹਿ ਸਕਦਾ। ਇਸ ਕਰਕੇ ਰਿਆੜ ਸਾਹਿਬ ਆ, ਸ਼ਾਹਪੁਰ ਸਾਹਿਬ ਆ, ਗਾਲਬ ਸਾਹਿਬ ਆ, ਜਾਂ ਸਾਡੇ ਨੌਜਵਾਨ ਆ, ਇਹ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦੇ ਰਹੇ ਜੋ। ਬੜੀ ਤੁਹਾਨੂੰ ਬਹੁਤ ਇੱਕ ਤੁਹਾਨੂੰ ਵਧਾਈ ਵੀ ਆ ਕਿ ਤੁਸੀਂ ਜਿਹੜੇ ਸਾਰੇ ਜਣੇ ਇਸ ਮੁਹਿੰਮ ਨੂੰ ਤੁਸੀਂ ਸਫਲ ਕਰਨਾ। ਤੇ ਬਾਕੀ ਇਹ ਸਾਡੇ ਦਲਜੀਤ ਸਿੰਘ ਕਲਸੀ ਉਹਨਾਂ ਦੇ ਧਰਮ ਪਤਨੀ ਆ, ਉਹਨਾਂ ਦੇ ਭੂਆ ਜੀ ਵੀ ਇੱਥੇ ਹਾਜ਼ਰ ਆ ਤੇ ਇਹ ਉਹਨਾਂ ਦੇ ਬੇਟਾ ਵੀ ਆ। ਤੇ ਇਸ ਕਰਕੇ ਚਲੋ
ਇਹਦੇ ਵਾਸਤੇ ਤੁਸੀਂ ਇਹਨਾਂ ਨਾਲ ਮਿਲ ਜੁਲ ਕੇ, ਕਿਉਂਕਿ ਹੁਣ ਆਪਾਂ ਨੂੰ ਪਤਾ ਕਿ ਆਪਾਂ ਲੜਾਈ ਸਾਰੇ ਜਣੇ ਪੰਜਾਬ ਪੂਰੇ 'ਚ ਲੜ ਰਹੇ ਹਾਂ, ਦੇਸ਼ ਵਿਦੇਸ਼ 'ਚ ਵੀ ਆਪਣੀਆਂ ਸਾਰੇ, ਜਿੱਥੇ ਕਿਤੇ ਹਰਿਆਣੇ ਜਾਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਉੱਥੇ ਵੀ ਆਪਾਂ ਨੂੰ ਪਹੁੰਚਣਾ ਪੈ ਰਿਹਾ, ਤੇ ਇਹ ਜ਼ਿੰਮੇਵਾਰੀ ਤੁਸੀਂ ਸੰਭਾਲਣੀ ਸਾਰੀ। ਤੁਹਾਡੇ ਚਰਨਾਂ 'ਚ ਇਹੋ ਬੇਨਤੀ ਆ ਕਿ ਸੱਚੇ ਪਾਤਸ਼ਾਹ ਆਪਾਂ ਨੂੰ ਸਾਰਿਆਂ ਨੂੰ ਸਮਰੱਥਾ ਦੇਣ ਤੇ ਆਪਾਂ ਮਿਲ ਜੁਲ ਕੇ ਜਿਹੜਾ ਇਹ ਮਿਸ਼ਨ ਆ ਤੇ ਉਹ 'ਚ ਆਪਾਂ ਕਾਮਯਾਬ ਹੋਈਏ। ਫਤਿਹ ਬਖਸ਼ੇ ਗੁਰੂ ਮਹਾਰਾਜ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਆਪਣੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਰੱਖੇ। ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਇੰਸ਼ੋਰੈਂਸ ਦਵਾਈ ਆ ਕਿ ਤੁਸੀਂ ਜਿੰਨੇ ਭੇਜੋਗੇ ਅਸੀਂ ਸਾਰਿਆਂ ਨੂੰ ਸੈਂਕਸ਼ਨ ਕਰ ਦਾਂਗੇ। ਸੋ ਮੇਨ ਮਕਸਦ ਸਾਡਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੱਜ ਉੱਚ ਪੱਧਰੀ ਵਫਦ ਨੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਮੁੱਖ ਅਧਿਕਾਰੀ ਸ਼ਾਹਿਦ ਅਹਿਮਦ ਵੜੈਚ ਨਾਲ ਮੁਲਾਕਾਤ ਕਰਕੇ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਜਾਣ ਵਾਲੇ ਜਥੇ ਲਈ ਸ਼ਰਧਾਲੂਆਂ ਨੂੰ ਖੁੱਲ੍ਹਦਿਲੀ ਨਾਲ ਵੀਜ਼ਾ ਦੇਣ ਲਈ ਆਖਿਆ ਹੈ। ਉਨ੍ਹਾਂ ਹਾਈ ਕਮਿਸ਼ਨਰ ਨੂੰ ਇਸ ਬਾਰੇ ਇੱਕ ਲਿਖਤੀ ਪੱਤਰ ਵੀ ਸੌਂਪਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਇਸ ਵਫਦ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਸਕੱਤਰ ਬਲਵਿੰਦਰ ਸਿੰਘ ਕਾਲਵਾ ਤੇ ਮੈਨੇਜਰ ਰਜਿੰਦਰ ਸਿੰਘ ਰੂਬੀ ਮੌਜੂਦ ਸਨ। ਇਸ ਸੰਬੰਧੀ ਉਹਨਾਂ ਦੱਸਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਹਰ ਸਿੱਖ ਦੀ ਭਾਵਨਾ ਹੁੰਦੀ ਹੈ, ਜਿਸ ਨੂੰ ਵੇਖਦਿਆਂ ਹਾਈ ਕਮਿਸ਼ਨਰ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵਿਚਾਲੇ ਹੋਏ ਸਮਝੌਤਿਆਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਂਦਾ ਹੈ। ਆਮ ਤੌਰ ਤੇ ਇਸ ਯਾਤਰਾ ਲਈ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਲਗਭਗ 1800 ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਨਿੱਜੀ ਤੌਰ ਤੇ ਸੰਗਠਿਤ ਸਿੱਖ ਜਥਿਆਂ ਨੂੰ ਵੀਜ਼ੇ ਨਾ ਮਿਲਣ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਬੰਦ ਹੋਣ ਕਾਰਨ ਸਿੱਖ ਸੰਗਤ ਅੰਦਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਦੀ ਤਾਂਘ ਹੋਰ ਵੀ ਵਧੀ ਹੈ। ਇਸੇ ਕਾਰਨ ਨਵੰਬਰ 2026 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਲਈ 7500 ਤੋਂ ਵੱਧ ਸਿੱਖ ਸ਼ਰਧਾਲੂ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਗਿਣਤੀ ਸਿਰਫ ਇੱਕ ਅੰਕੜਾ ਨਹੀਂ, ਸਗੋਂ ਸਿੱਖ ਸੰਗਤ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਪ੍ਰਤੀ ਡੂੰਘੀ ਸ਼ਰਧਾ ਅਤੇ ਭਾਵਨਾਤਮਕ ਸਾਂਝ ਦਾ ਪ੍ਰਗਟਾਵਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਆਖਿਆ ਗਿਆ ਕਿ ਨਿਰਧਾਰਿਤ ਕੋਟੇ ਦੀ ਸੀਮਾ ਤੋਂ ਉੱਪਰ ਉੱਠਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾ ਰਹੇ 7500 ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲ 'ਚ 4 ਵਾਰ ਜਥੇ ਪਾਕਿਸਤਾਨ ਨੂੰ ਜਾਂਦੇ ਆ। ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਤੇ ਦੂਸਰੇ ਚੂਨਾ ਮੰਡੀ, ਲਾਹੌਰ ਸਾਰੇ ਅਸਥਾਨਾਂ ਤੇ ਦਰਸ਼ਨ ਕਰਕੇ ਆਉਂਦੇ। ਕੁਝ ਸਮੇਂ ਤੋਂ ਸਾਡਾ ਇੱਕ ਜਥਾ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦੀ ਗੁਰਪੁਰਬ ਤੇ ਉਹ ਕੁਝ ਆਪੋ ਵਿੱਚ ਹੀ ਸਾਡੀਆਂ ਡੇਟਾਂ ਕਲੈਸ਼ ਕਰਦੀਆਂ ਕਰਕੇ ਉਹ ਨਹੀਂ ਜਾ ਸਕੇ। ਤੇ ਇਸ ਵਾਰ ਕਿਉਂਕਿ ਕਰਤਾਰਪੁਰ ਦਾ ਲਾਂਘਾ ਕੰਪਲੀਟ ਬੰਦ ਆ ਤੇ ਸਾਡਾ ਜਿਹੜਾ ਜਥਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਜਾਣਾ, ਉਹਦੇ ਲਈ ਸਾਡੇ ਕੋਲ ਲਗਭਗ 7500 ਪਾਸਪੋਰਟ ਜਿਹੜਾ ਆ ਪਹੁੰਚ ਚੁੱਕਾ। ਸੋ ਅੱਜ ਅਸੀਂ ਅੰਬੈਸਡਰ ਸਾਹਿਬ ਨੂੰ ਮਿਲ ਕੇ ਆਏ ਆ ਕਿ ਸਾਨੂੰ ਸਾਰੇ ਜਿੰਨੇ ਅਸੀਂ ਅਪਲਾਈ ਕਰੀਏ ਸਾਰੇ ਵੀਜ਼ੇ ਦਿੱਤੇ ਜਾਣ, ਤੇ ਉਹਨੇ ਇੰਸ਼ੋਰੈਂਸ ਵੀ ਕੀਤਾ ਕਿ ਜਿੰਨੇ ਤੁਸੀਂ ਭੇਜੋਗੇ ਉਹ ਸਾਰੇ ਹੀ ਅਸੀਂ ਵੀਜ਼ੇ ਸੈਂਕਸ਼ਨ ਕਰ ਦਿਆਂਗੇ। ਸੋ ਮੈਂ ਧੰਨਵਾਦ ਕਰਦਾ ਅੰਬੈਸਡਰ ਸਾਹਿਬ ਦਾ, ਜਿਨ੍ਹਾਂ ਨੇ ਪੂਰਨ ਯਕੀਨ ਦਿਵਾਇਆ ਕਿ ਜਿੰਨੇ ਵੀ ਤੁਸੀਂ ਭੇਜੋਗੇ ਉਹ ਸਾਰੇ ਹੀ ਅਲਾਓ ਕਰਾਂਗੇ। ਅੱਗੇ ਪਿਛਲੀ ਵਾਰੀ ਵੀ ਸਾਡਾ ਇੱਥੇ ਡੈਪੂਟੇਸ਼ਨ ਮਿਲ ਕੇ ਗਿਆ ਸੀ ਤੇ ਕੁਝ ਪਾਸਪੋਰਟਾਂ ਦੇ ਵਿੱਚੋਂ ਵੀਜ਼ੇ ਕੱਟੇ ਜਾਂਦੇ ਸੀ ਤੇ ਸੰਗਤਾਂ ਦੇ ਵਿੱਚ ਫਿਰ ਰੋਸ ਪੈਂਦਾ ਵੀ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰਦੀ, ਪਰ ਉਹਦੇ 'ਚ ਕਿਉਂਕਿ ਐਮਬੈਸੀ ਨੇ ਦੇਣੇ ਹੁੰਦੇ ਵੀਜ਼ੇ ਤੇ ਉਦੋਂ ਫਿਰ ਤਕਰੀਬਨ ਪਿਛਲੇ ਜਥੇ ਵਿੱਚ ਵੀ ਸਾਰਿਆਂ ਦੇ ਵੀਜ਼ੇ ਸੈਂਕਸ਼ਨ ਹੋ ਗਏ ਸੀ। ਤੇ ਹੁਣ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਇੰਸ਼ੋਰੈਂਸ ਦਵਾਈ ਆ ਕਿ ਤੁਸੀਂ ਜਿੰਨੇ ਭੇਜੋਗੇ ਅਸੀਂ ਸਾਰਿਆਂ ਨੂੰ ਸੈਂਕਸ਼ਨ ਕਰ ਦਾਂਗੇ। ਸੋ ਮੇਨ ਮਕਸਦ ਸਾਡਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਤੇ ਦੂਸਰੀ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਇਹ ਕਰਤਾਰਪੁਰ ਦਾ ਲਾਂਘਾ ਇਹ ਜ਼ਰੂਰ ਖੋਲ੍ਹਿਆ ਜਾਵੇ, ਕਿਉਂਕਿ ਹਰ ਇੱਕ ਸਿੱਖ ਦੀ ਚਾਹਨਾ ਹੁੰਦੀ ਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਉਹ ਪਵਿੱਤਰ ਧਰਤੀ ਜਿੱਥੇ ਸਤਿਗੁਰਾਂ ਨੇ ਹੱਥੀਂ ਕਿਰਤ ਕੀਤੀ, ਜ਼ਿੰਦਗੀ ਦਾ ਲੰਮਾ ਸਮਾਂ ਬਿਤਾਇਆ, ਤੇ ਉੱਥੇ ਇੱਕ ਪਾਸਪੋਰਟ ਦੀ ਵੀ ਅਸੀਂ ਤਾਂ ਕਹਿੰਦੇ ਸੀ ਸ਼ਰਤ ਬੰਦ ਕਰੋ, ਪਰ ਉਹ ਪਾਸਪੋਰਟ ਦੀ ਸ਼ਰਤ ਬੰਦ ਤਾਂ ਹਾਲੇ ਹੁੰਦੀ ਉਹ ਕੰਪਲੀਟ ਉੱਥੇ ਬੰਦ ਹੋ ਚੁੱਕਾ।
ਸੋ ਇਸ ਕਰਕੇ ਜਥੇ ਦੇ ਵਿੱਚ ਫਿਰ ਹਰ ਇੱਕ ਬੰਦੇ ਦੀ ਚਾਹਨਾ ਹੁੰਦੀ ਆ ਕਿ ਮੈਂ ਜਥੇ ਵਿੱਚ ਹੀ ਚਲਿਆ ਜਾਵਾਂ। ਸੋ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਉਹ ਲਾਂਘਾ ਖੋਲ੍ਹਿਆ ਜਾਵੇ ਤੇ ਪਾਕਿਸਤਾਨ ਸਰਕਾਰ ਨੂੰ ਵੀ ਕਹਿੰਦੇ ਆ ਕਿ ਤੁਸੀਂ ਉਹ ਸਾਰੇ ਰਲ ਕੇ ਇਹ ਸਬੰਧ ਅੱਛੇ ਬਣਨ ਤੇ ਉਹ ਲਾਂਘਾ ਜਿਹੜਾ ਹੈ ਉਹ ਤੁਰੰਤ ਖੋਲ੍ਹਿਆ ਜਾਵੇ। ਸੋ ਧੰਨਵਾਦ ਕਰਦੇ ਹਾਂ ਅੰਬੈਸਡਰ ਸਾਹਿਬ ਦਾ, ਜਿਨ੍ਹਾਂ ਨੇ ਯਕੀਨ ਦਿਵਾਇਆ ਕਿ ਅਸੀਂ ਸਾਰੇ ਜਿੰਨੇ ਤੁਸੀਂ ਅਪਲਾਈ ਕਰੋਗੇ ਸਾਰਿਆਂ ਨੂੰ ਵਿਜਿਟ ਦਿੱਤੀ ਜਾਊਗੀ। ਰਾਮ ਰਹੀਮ ਨੂੰ ਕੱਢਿਆ ਜਾ ਸਕਦਾ ਤੇ ਇੱਕ ਹੋਰ ਬਾਬਾ ਹੈਗਾ ਗੁਜਰਾਤ ਦਾ, ਉਹ ਵੀ ਬਲਾਤਕਾਰੀ ਹੈ, ਉਸ ਨੂੰ ਪੇਰੋਲ ਮਿਲ ਸਕਦੀ ਹੈ। ਤੇ ਸਾਡੇ ਇਹ ਭਿਓੜਾ ਸਾਹਿਬ ਨੂੰ, ਹਵਾੜਾ ਸਾਹਿਬ ਨੂੰ ਤੇ ਬਾਕੀਆਂ ਦੇ ਨੂੰ ਪੇਰੋਲ ਕਿਉਂ ਨਹੀਂ ਮਿਲ ਸਕਦੀ ਹੈਗੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕੀਤਾ ਹੈ। ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਸਾਰੇ ਅਦਾਰੇ 21 ਅਗਸਤ ਨੂੰ ਬੰਦ ਰਹਿਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਅਤੇ ਇਸ ਮੰਤਵ ਲਈ ਕੀਤੇ ਜਾਣ ਵਾਲੇ ਹਰ ਸੰਘਰਸ਼ ਦਾ ਪੂਰਨ ਸਮਰਥਨ ਕਰਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕਾਂ ਦੀਆਂ ਭਾਵਨਾਵਾਂ ਸਮਝਣ ਦੀ ਬਜਾਏ ਸੰਘਰਸ਼ ਕਰਨ ਵਾਲਿਆਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ, ਜਿਸ ਦਾ ਹਰ ਇਨਸਾਫ ਪਸੰਦ ਵਿਅਕਤੀ ਨੂੰ ਵਿਰੋਧ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦੇ ਹੱਕ ਵਿੱਚ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਦੀ ਹਿਮਾਇਤ ਕਰਦਿਆਂ ਕਿਹਾ ਕਿ ਇਸ ਦੌਰਾਨ ਸਕੂਲ, ਕਾਲਜ, ਦੁਕਾਨਾਂ ਅਤੇ ਰੇਲ ਸੇਵਾਵਾਂ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਬੰਦ ਸਿਰਫ ਪੰਜਾਬ ਤੱਕ ਸੀਮਿਤ ਨਾ ਰਹਿ ਕੇ ਪੰਜਾਬੀ ਵਸੋਂ ਵਾਲੇ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਆਦਿ ਖੇਤਰਾਂ ਵਿੱਚ ਵੀ ਕੀਤਾ ਜਾਵੇਗਾ। ਇਹ ਮਸਲਾ ਹੈਗਾ ਬੰਦੀ ਸਿੰਘਾਂ ਦਾ, ਉਹ 30 ਸਾਲਾਂ ਦੇ ਵਿੱਚੋਂ ਅੰਦਰ ਹੈਗੇ ਹੈ ਤੇ ਜੇ ਰਾਮ ਰਹੀਮ ਨੂੰ ਕੱਢਿਆ ਜਾ ਸਕਦਾ ਤੇ ਇੱਕ ਹੋਰ ਬਾਬਾ ਹੈਗਾ ਗੁਜਰਾਤ ਦਾ, ਉਹ ਵੀ ਬਲਾਤਕਾਰੀ ਹੈ, ਉਸ ਨੂੰ ਪੇਰੋਲ ਮਿਲ ਸਕਦੀ ਹੈ। ਤੇ ਸਾਡੇ ਇਹ ਭਿਓੜਾ ਸਾਹਿਬ ਨੂੰ, ਹਵਾੜਾ ਸਾਹਿਬ ਨੂੰ ਤੇ ਬਾਕੀਆਂ ਦੇ ਨੂੰ ਪੇਰੋਲ ਕਿਉਂ ਨਹੀਂ ਮਿਲ ਸਕਦੀ ਹੈਗੀ? ਜਿਹੜੀ ਵੀ ਅੰਮ੍ਰਿਤਸਰ ਦੇ ਵਿੱਚ ਕੈਦੀ ਹੈਗੇ ਹੈ, ਉਹਨਾਂ ਦੀ ਟਰਮ ਤਾਂ ਖਤਮ ਹੋ ਗਈ ਹੈ, ਉਹਨਾਂ ਨੂੰ ਕੱਢੋ ਬਾਹਰ, ਕੇਸ ਨਹੀਂ ਚੱਲ ਰਿਹਾ, ਜਾਣ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਹੈਗਾ। ਕਿ ਅਸੀਂ 20 ਤਰੀਕ ਨੂੰ ਪੂਰੇ ਭਾਰਤ ਦੇ ਅੰਦਰ ਭਾਰਤ ਸਰਕਾਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਬ ਡਿਵੀਜ਼ਨਾਂ ਦੇ ਦਫ਼ਤਰਾਂ ਦੇ ਮੂਹਰੇ ਇੱਕ ਜਲੂਸ ਕੱਢ ਕੇ ਸਰਕਾਰ ਦਾ ਇੱਕ ਤਰ੍ਹਾਂ ਦਾ ਰੋਸ ਮਾਰਚ ਸ਼ਹਿਰ ਦੇ ਵਿੱਚ ਵੀ ਕੱਢ ਕੇ ਇਹਨਾਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦੇ ਚੁੱਕੇ ਹਾਂ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਪ੍ਰਦਰਸ਼ਨ ਦੀ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਨਵੇਂ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਚੱਲ ਰਹੀਆਂ ਕਿਸਾਨੀ ਮੰਗਾਂ ਦੇ ਹੱਲ ਲਈ ਸਰਕਾਰ ਨੂੰ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ। ਅੱਜ ਦੀ ਮੀਟਿੰਗ ਦਾ ਜਿਹੜਾ ਫੈਸਲਾ ਹੈ, ਦੇਖੋ ਇੱਕ ਤਾਂ ਫੈਸਲਾ ਕੱਲ ਤੁਹਾਡੇ ਸਾਹਮਣੇ ਸਾਰਿਆਂ ਦੇ ਅਸੀਂ ਰੱਖਤਾ ਸੀ ਕਿ ਅਸੀਂ 20 ਤਰੀਕ ਨੂੰ ਪੂਰੇ ਭਾਰਤ ਦੇ ਅੰਦਰ ਭਾਰਤ ਸਰਕਾਰ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਬ ਡਿਵੀਜ਼ਨਾਂ ਦੇ ਦਫ਼ਤਰਾਂ ਦੇ ਮੂਹਰੇ ਇੱਕ ਜਲੂਸ ਕੱਢ ਕੇ ਸਰਕਾਰ ਦਾ ਇੱਕ ਤਰ੍ਹਾਂ ਦਾ ਰੋਸ ਮਾਰਚ ਸ਼ਹਿਰ ਦੇ ਵਿੱਚ ਦੀ ਕੱਢ ਕੇ ਇਹਨਾਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦੇ ਚੁੱਕੇ ਹਾਂ। ਔਰ ਉਹ ਸਾਡੀ ਕੋਸ਼ਿਸ਼ ਹੈ ਕਿ ਪੂਰਾ ਸਟਰੋਂਗਲੀ ਅਸੀਂ ਜੋ ਮੈਸੇਜ ਸਾਨੂੰ ਮਿਲ ਰਹੇ ਨੇ ਪਿੱਛੇ ਵਾਪਸ ਬੈਕਫੀਡ ਹੋ ਰਹੀ ਹੈ ਜੋ, ਉਹ ਬਹੁਤ ਵਧੀਆ ਹੈ ਕਿ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਬਹੁਤ ਤਾਕਤ ਦੇ ਨਾਲ ਤੁਹਾਨੂੰ ਪਰਸੋਂ ਤੱਕ ਸਾਰੀਆਂ ਰਿਪੋਰਟਾਂ ਮਿਲਣਗੀਆਂ। ਔਰ ਉਹਦੇ ਨਾਲ ਜਿਹੜਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਵੀ ਜਿੱਥੇ ਜੇ ਖੜੀ ਹੈ ਔਰ ਹਰਿਆਣਾ ਗਵਰਨਮੈਂਟ ਵੀ ਜਿੱਥੇ ਜੇ ਖੜੀ ਹੈ, ਉਹਦੇ ਰੋਸ ਦੇ ਵਿੱਚੋਂ ਇੱਥੇ ਜਿਹੜੀ ਸੰਗਤ ਬੈਠੀ ਹੈ, ਜਿਹੜਾ ਉਹਨਾਂ ਦਾ ਰੋਹ ਸੀ, ਉਹਨਾਂ ਦਾ ਜਿਹੜਾ ਉਤਾਵਲਾਪਨ ਸੀ, ਉਹਨਾਂ ਦਾ ਜਿਹੜਾ ਗੁੱਸਾ ਸੀ, ਉਸ ਗੁੱਸੇ ਨੂੰ ਮੱਦੇਨਜ਼ਰ ਰੱਖਦਿਆਂ ਅਸੀਂ ਇਹ ਪ੍ਰੋਗਰਾਮ ਇਹ ਉਲੀਕਿਆ ਹੈ ਕਿ ਕੱਲ੍ਹ ਨੂੰ ਅਸੀਂ ਇੱਥੋਂ 11 ਵਜੇ ਇੱਕ ਮਾਰਚ ਲੈ ਕੇ ਅੱਗੇ ਤੱਕ ਜਿੱਥੇ ਤੱਕ ਇਹਨਾਂ ਦਾ ਬੈਰੀਗੇਟਿੰਗ ਕੀਤੀ ਹੈ, ਉਹ ਮਾਰਚ ਅਰਧ ਨੰਗਨ ਸਰੀਰ ਯਾਨੀ ਮਤਲਬ ਕੱਪੜੇ ਕਮੀਜ਼ਾਂ ਉਤਾਰ ਕੇ ਅਸੀਂ ਜਾਵਾਂਗੇ। ਉਸ ਤੋਂ ਬਾਅਦ ਅਗਰ ਸਰਕਾਰ ਨਹੀਂ ਤਸ ਤੋਂ ਮਸ ਹੁੰਦੀ, ਫਿਰ ਉਸ ਤੋਂ ਅੱਗੇ ਸਟੈਪ ਹੈ ਜਿਹੜਾ ਉਹ ਅਗਲਾ ਚੱਕਾਂਗੇ ਅਸੀਂ। ਫਿਰ ਉਹ ਆਪਦੇ ਸੂਟ ਆ ਜਿਹੜੇ ਕੱਪੜੇ ਹੈ ਉਹ ਮੋਦੀ ਜੀ ਨੂੰ ਹੈਂਡਓਵਰ ਵੀ ਕਰਨ ਦੀ ਅਗਲੇ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ, ਉਹ ਅਸੀਂ ਦੇਵਾਂਗੇ। ਇਹ ਸਾਨੂੰ ਕਿਉਂ ਕਰਨਾ ਪੈ ਰਿਹਾ, ਤੁਸੀਂ ਸਾਰੇ ਮੇਰੇ ਨਾਲੋਂ ਵੱਧ ਚੰਗੀ ਤਰ੍ਹਾਂ ਪ੍ਰੈਸ ਨੂੰ ਰਤੀ ਭਰਦਾ ਪਤਾ ਰਤੀ ਗੱਲ ਦਾ ਕਿ ਜਿਸ ਤਰੀਕੇ ਦੇ ਨਾਲ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਥਰੂ
ਸਾਡੀ ਐਗਰੀਕਲਚਰ ਸੈਕਟਰ ਦੇ ਉੱਤੇ ਇੱਕ ਵੱਡਾ ਹਮਲਾ ਹੈ ਔਰ ਸਾਡੀ ਆਮ ਜਨਤਾ ਦੇ ਉੱਤੇ, ਸਾਡੀ ਇੰਡਸਟਰੀ ਤੇ ਹਮਲਾ, ਸਾਡੇ ਮਜ਼ਦੂਰਾਂ ਦੇ ਹੱਥੋਂ ਰੁਜ਼ਗਾਰ ਖੋਹਣ ਲਈ ਇੱਕ ਹਮਲਾ ਕੀਤਾ ਜਾ ਰਿਹਾ ਹੈ। ਇਸ ਨੂੰ ਅਸੀਂ ਵੱਡਾ ਮੰਨ ਚੁੱਕੇ ਹਾਂ। ਹਾਲਾਂਕਿ ਕਿਸਾਨੀ ਦੀ ਦੁਰਦਸ਼ਾ ਕਰਨ ਵਾਸਤੇ ਜੋ ਪਹਿਲਾ ਸਰਕਾਰ ਮਤਲਬ ਚੱਲ ਰਹੀ ਹੈ, ਜਿਹੜੇ ਤਰੀਕੇ ਦੇ ਨਾਲ ਸਾਨੂੰ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ MSP ਗਰੰਟੀ ਕਾਨੂੰਨ ਦੇ ਉਹ ਦੇ ਨਹੀਂ ਰਹੀ ਔਰ ਉਹਦੇ ਕਾਰਨ ਵੀ ਇੱਕ ਵੱਡੀ ਪੱਧਰ ਦੇ ਉੱਤੇ ਸਾਡੇ ਕਿਸਾਨਾਂ ਦਾ ਨੁਕਸਾਨ ਹੋ ਚੁੱਕਿਆ ਹੈ। ਪਿਛਲੇ 25 ਸਾਲਾਂ ਦੇ ਵਿੱਚ ਸਾਡੇ ਦੇਸ਼ ਦੇ ਕਿਸਾਨਾਂ ਦਾ 111 ਲੱਖ ਕਰੋੜ ਰੁਪਏ ਦਾ ਨੁਕਸਾਨ MSP ਗਰੰਟੀ ਕਾਨੂੰਨ ਨਾ ਹੋਣ ਕਰਕੇ ਹੋ ਚੁੱਕਿਆ ਹੈ। ਲੇਕਿਨ ਅੱਜ ਤੇ ਸਾਨੂੰ ਇਹ ਲੱਗਣ ਲੱਗ ਗਿਆ ਨਾ ਵੀ ਇੱਕਦਮ ਸਾਡਾ ਜੇਕਰ ਇਹ ਟ੍ਰੇਡ ਡੀਲ ਸਿਰੇ ਚੜ੍ਹਦੀ ਹੈ ਤੇ ਫਸਲਾਂ ਦੇ ਰੇਟ ਦੇ ਵਿੱਚ 700-800 ਹਜ਼ਾਰ ਰੁਪਈਆ ਇੱਕਦਮ ਗਿਰਾਵਟ ਆਉਣੀ ਹੈ ਔਰ ਉਸ ਗਿਰਾਵਟ ਨੂੰ ਸਾਡਾ ਕਿਸਾਨ ਝੇਲ ਨਹੀਂ ਪਾਊਗਾ ਔਰ ਕਿਸਾਨ ਦੀ ਬੇਵੱਸ ਹੋ ਜਾਣੀ ਹੈ। ਉਹਨੂੰ ਇਹ ਖੇਤੀ ਛੱਡਣੀ ਪੈਣੀ ਹੈ ਤੇ ਜਦੋਂ ਇਹ ਖੇਤੀ ਛੱਡੇਗਾ ਉਦੋਂ ਫਿਰ ਲੋਕਾਂ ਨੂੰ ਜਿਹੜਾ ਅੱਜ ਸਸਤੇ ਭੋਜਨ ਦੀਆਂ, ਸਸਤੇ ਅਨਾਜ ਦੀਆਂ ਗੱਲਾਂ ਕਰ ਰਹੇ ਨੇ, ਸਾਡੀਆਂ ਸਰਕਾਰਾਂ ਵੀ ਕਰ ਰਹੀਆਂ ਨੇ, ਜਿਹੜੇ ਲੋਕਾਂ ਨੂੰ ਝਾਂਸਾ ਦਿੱਤਾ ਜਾ ਰਿਹਾ ਹੈ, ਉਹਦਾ ਫਿਰ ਅੱਗੇ ਖੇਲ ਸ਼ੁਰੂ ਹੋਏਗਾ। ਲੋਕਾਂ ਨੂੰ ਬਿਮਾਰੀਆਂ ਦੇ ਨਾਂ ਦਾ ਸਾਹਮਣਾ ਵੀ ਕਰਨਾ ਪੈਣਾ ਹੈ। ਇੱਥੋਂ ਤੱਕ ਕਲੀਅਰ ਹੋ ਗਿਆ ਕਿ DNA ਚੇਂਜ ਕਰ ਦੇਣ ਦੀ ਗੱਲ ਹੈ। ਤਾਂ ਤੁਸੀਂ ਦੇਖਿਆ ਹੋਵੇਗਾ, ਜਿਵੇਂ ਹੁਣ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨਾ ਕਿ ਜੀ ਆ ਸੀਡਲੈਸ ਕਿੰਨੂ ਆ ਗਿਆ, ਸੀਡਲੈਸ ਸੇਬ ਆ ਗਿਆ, ਸੀਡਲੈਸ ਬੇਰ ਆ ਗਿਆ, ਇਹ ਆ ਰਿਹਾ ਨਾ। ਔਰ ਸਾਰੇ ਦੀ ਪੜਤਾਲ ਕਰਿਓ, ਸਾਰੇ ਦਾ ਸਾਰਾ GM ਹੈ। ਇਹਦਾ ਮਤਲਬ ਉਹ ਨਿਕਲਿਆ, ਉਹ ਬੇਰ ਲੱਗਿਆ ਤਾਂ ਉਸ ਬੂਟੇ ਤੇ ਹੈ ਜਿਹਦੀ ਜੜ ਕਿਸੇ ਇੱਕ ਸੀਡ ਤੋਂ, ਇੱਕ ਬੀਜ ਤੋਂ ਪੈਦਾ ਹੋਈ, ਲੇਕਿਨ ਉਹਦੇ ਵਿੱਚ ਉਹ ਕੈਪੈਸਿਟੀ ਨਹੀਂ ਹੈ ਕਿ ਜਿਹੜੇ ਉਹ ਫਲ ਪੈਦਾ ਕਰੇਗਾ ਉਹਦੇ ਫਲਾਂ ਦੇ ਤੋਂ ਅਸੀਂ ਅੱਗੇ ਹੋਰ ਸੀਡ ਪੈਦਾ ਕਰਕੇ ਹੋਰ ਉਹਦੀ ਪਾਪੂਲੇਸ਼ਨ ਨੂੰ ਵਧਾ ਸਕੀਏ। ਤਾਂ ਫਿਰ ਇਹ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਜਿਹੜਾ ਜੈਨੇਟਿਕ ਮੋਡੀਫਾਈਡ ਫਸਲਾਂ ਸਾਡੇ ਕੋਲੇ ਆਉਣੀਆਂ ਨੇ, ਉਹਨਾਂ ਦਾ ਹਮਲਾ ਹੈ, ਜਿਹੜਾ WHO ਦਾ ਹਮਲਾ ਹੈ, ਜਾਂ ਜਿਹਨੂੰ ਇਹ ਕਹਿ ਦਈਏ ਕਿ ਨਿਊ ਵਰਲਡ ਆਰਡਰ ਦਾ ਜਿਹੜਾ ਪ੍ਰੋਗਰਾਮ ਹੈ ਕਿ ਪਾਪੂਲੇਸ਼ਨ ਕੰਟਰੋਲ ਕਰਨੀ ਹੈ, ਪਾਪੂਲੇਸ਼ਨ ਘਟਾਉਣੀ ਹੈ, ਲੋਕ ਘਟਾਉਣੇ ਆ, ਉਸ ਏਜੰਡੇ ਦੇ ਉੱਤੇ ਚੱਲ ਕੇ ਸਾਨੂੰ ਇਹ ਦਿੱਤਾ ਜਾ ਰਿਹਾ ਹੈ। ਸੋ ਸਾਰੀ ਜਨਤਾ ਨੂੰ, ਸਭ ਲੋਕਾਂ ਨੂੰ ਇਸ ਮੂਵਮੈਂਟ ਦਾ ਸਾਥ ਦੇਣਾ ਚਾਹੀਦਾ ਹੈ। ਔਰ ਸਰਕਾਰ ਜਿਸ ਤਰੀਕੇ ਦੇ ਨਾਲ ਸਾਡੇ ਕੱਪੜੇ ਉਤਾਰਨ ਤੇ ਤੁਲੀ ਹੋਈ ਹੈ, ਕਿਉਂਕਿ ਅਸੀਂ ਸਿਰਫ 51 ਬੰਦੇ ਆਪਦਾ ਸੁਨੇਹਾ ਦੇਣ, ਆਪਦੀਆਂ ਮੰਗਾਂ, ਆਪਦਾ ਮੁੱਦਾ, ਆਪਦਾ ਮਸਲਾ ਲੈ ਕੇ ਚੱਲੇ ਹਾਂ।